ਅੱਛਾ, ਬਹੁਤ ਸਾਰੇ ਬੰਦੇ ਜਿਹੜੇ ਨੇ ਉਹ ਬੈਰੂਨੇ ਮੁਲਕ ਰਹਿ ਰਹੇ ਨੇ ਤੇ ਬਹੁਤ ਸਾਰੇ ਆ ਰਹੇ ਨੇ ਤੇ ਬਹੁਤ ਸਾਰੇ ਆਉਣਾ ਚਾਹ ਰਹੇ ਨੇ। ਹਰ ਬੰਦਾ ਬਾਹਰ ਦੇ ਮੁਲਕ ਆਉਣਾ ਚਾਹ ਰਿਹਾ ਵਾ ਤੇ ਬੰਦਿਆਂ ਨੂੰ ਬੈਰੂਨੇ ਮੁਲਕ ਆਉਣਾ ਵੀ ਚਾਹੀਦਾ, ਕਿਉਂਕਿ ਬਾਹਰ ਦੇ ਮੁਲਕਾਂ ਵਿੱਚ ਸਕੋਪ ਹੁੰਦਾ, ਬੰਦੇ ਦਾ ਤਰੱਕੀ ਦਾ ਚਾਂਸ ਹੁੰਦੇ ਨੇ। ਲੇਕਿਨ ਬਾਹਰ ਦੇ ਮੁਲਕ ਉਹ ਹੀ ਲੋਕ ਆਉਂਦੇ ਨੇ ਕਿ ਜਿਨ੍ਹਾਂ ਨੂੰ ਦੇਖਿਆ ਕਿ ਪਾਕਿਸਤਾਨ ਦੇ ਵਿੱਚ, ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਦੇ ਵਿੱਚ ਕੋਈ ਅੱਛੀ ਜੌਬ ਨਹੀਂ ਮਿਲਦੀ, ਕੋਈ ਅੱਛਾ ਕਾਰੋਬਾਰ ਨਹੀਂ ਹੁੰਦਾ। ਉਹ ਫਿਰ ਬੰਦਾ ਕਹਿੰਦਾ ਕਿ ਚਲੋ ਯਾਰ ਬਾਹਰ ਜਾਂਦੇ ਹਾਂ, ਬਾਹਰ ਆ ਜਾਂਦੇ ਨੇ। ਲੇਕਿਨ ਬਾਹਰ ਆ ਕੇ ਵੀ ਕੋਈ ਫਾਇਦਾ ਨਹੀਂ ਹੁੰਦਾ ਜਿੰਨਾ ਚਿਰ ਬੰਦਾ ਪੜ੍ਹਿਆ ਲਿਖਿਆ ਨਾ ਹੋਵੇ, ਕੋਈ ਬੰਦੇ ਕੋਲ ਸਕਿੱਲ ਨਾ ਹੋਵੇ, ਕੋਈ ਬੰਦੇ ਕੋਲ ਹੁਨਰ ਨਾ ਹੋਵੇ। ਬਗੈਰ ਹੁਨਰ ਤੋਂ ਬਾਹਰ ਆਉਣ ਦਾ ਵੀ ਕੋਈ ਫਾਇਦਾ ਨਹੀਂ ਜੇ। ਇਸ ਨਾਲੋਂ ਬਿਹਤਰ ਆ ਕਿ ਤੁਸੀਂ ਆਪਣੇ ਮੁਲਕ ਵਿੱਚ ਹੀ ਕੋਈ ਨਾ ਕੋਈ ਛੋਟਾ ਮੋਟਾ ਕਾਰੋਬਾਰ ਕਰ ਲਓ, ਤੁਸੀਂ ਸਕੂਨ ਦੀ ਜ਼ਿੰਦਗੀ ਗੁਜ਼ਾਰੋਗੇ। ਐਵੇਂ ਨਹੀਂ ਕਹਿੰਦੇ ਕਿ ਪ੍ਰਦੇਸ਼ ਜਿਹੜਾ ਨਾ ਰੋਲ ਦਿੰਦਾ ਵਾ, ਵਾਕਿਆ ਹੀ ਪ੍ਰਦੇਸ਼ ਜਿਹੜਾ ਇਨਸਾਨਾਂ ਦੀ ਜ਼ਿੰਦਗੀਆਂ ਰੋਲ ਦਿੰਦਾ ਜੇ। ਅਤੇ ਬਹੁਤ ਮੁਸ਼ਕਿਲ ਹੁੰਦਾ ਬੰਦੇ ਨੂੰ ਸੈਟਲ ਹੋਣਾ। ਜਿਹੜੇ ਬੰਦੇ ਕੰਪਨੀਆਂ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਕੋਈ ਟੈਨਸ਼ਨ ਘੱਟ ਹੁੰਦੀ ਹੈ, ਫਿਰ ਵੀ ਤਨਖਾਹ ਭਾਵੇਂ ਉਹਨਾਂ ਦੀ ਘੱਟ ਹੁੰਦੀ ਹੈ, ਉਹਨਾਂ ਦੀ ਟੈਨਸ਼ਨ ਕੋਈ ਕਾਫੀ ਸਾਰੀਆਂ ਜਿਹੜੀਆਂ ਉਹਨਾਂ ਦੀ ਟੈਨਸ਼ਨਾਂ ਨੇ ਨਾ ਘੱਟ ਹੁੰਦੀਆਂ ਨੇ। ਅਤੇ ਜਿਹੜੇ ਬੰਦੇ ਕਹਿੰਦੇ ਨੇ ਕਿ ਆਜ਼ਾਦ ਜਾ ਕੇ ਉੱਥੇ ਅਸੀਂ ਜਾ ਕੇ ਕੰਮ ਕਰਾਂਗੇ, ਕੋਈ ਲੱਭਾਂਗੇ, ਸਿੱਖਾਂਗੇ, ਜੋ ਵੀ ਵਟ ਐਵਰ ਜੋ ਵੀ ਕਹਿੰਦੇ ਅਸੀਂ ਕਰਾਂਗੇ, ਉਹਨਾਂ ਵਾਸਤੇ ਬਹੁਤ ਸਾਰੀਆਂ ਮੁਸ਼ਕਿਲਾਂ ਹੁੰਦੀਆਂ ਨੇ। ਲੇਕਿਨ ਇੱਕ ਗੱਲ ਹੋਰ ਵੀ ਜੇ, ਕਾਮਯਾਬ ਅਗਰ ਬੰਦੇ ਹੁੰਦੇ ਨੇ ਤਾਂ ਉਹ ਹੀ ਹੁੰਦੇ ਨੇ, ਕਿਉਂਕਿ ਉਹ 6-6 ਮਹੀਨੇ ਸਾਲ ਰੁਲਦੇ ਰਹਿੰਦੇ ਨੇ, ਜ਼ਲੀਲ ਹੁੰਦੇ ਨੇ, ਕਦੀ ਉੱਧਰ ਜਾ ਕਦੀ ਉੱਥੇ ਜਾ, ਜਿੱਥੇ ਉਹ ਕੰਮ ਦਾ ਉਹਨਾਂ ਐਕਸਪੀਰੀਅੰਸ ਜ਼ਿਆਦਾ ਹੋ ਜਾਂਦਾ। ਮੁਖਤਲਿਫ ਜਗ੍ਹਾ 'ਤੇ ਜਾ ਕੇ ਕੰਮ ਕਰਨਾ, ਮੁਖਤਲਿਫ ਕੰਮ ਦੇਖਣੇ, ਉਹਨਾਂ ਦਾ ਐਕਸਪੀਰੀਅੰਸ ਜ਼ਿਆਦਾ ਹੋ ਜਾਂਦਾ। ਫਿਰ ਉਹ ਡਿਸਾਈਡ ਕਰ ਦਿੰਦੇ ਕਿ ਮੇਰੇ ਵਾਸਤੇ ਕਿਹੜਾ ਕੰਮ ਅੱਛਾ ਵਾ, ਮੈਨੂੰ ਕਿਹੜਾ ਕਾਰੋਬਾਰ ਕਰਨਾ ਚਾਹੀਦਾ, ਕਿਹੜੀ ਜੋਬ ਕਰਨੀ ਚਾਹੀਦੀ। ਉਹ ਜੋਬ ਵੀ ਕਰਦੇ ਨੇ, ਉਹ ਆਪਣਾ ਕਾਰੋਬਾਰ ਵੀ ਕਰਦੇ ਨੇ। ਇਸ ਲਈ ਉਹ ਬੰਦੇ ਜ਼ਿਆਦਾ ਕਾਮਯਾਬ ਹੋ ਜਾਂਦੇ। ਸਾਲ 2 ਸਾਲ ਤੋਂ ਉਹਨਾਂ 3 ਸਾਲ ਲੱਗ ਜਾਂਦੇ ਨੇ, ਲੇਕਿਨ ਉਹ ਕਾਮਯਾਬ ਦੂਸਰਿਆਂ ਨਾਲੋਂ, ਜਿਹੜੇ ਬੰਦੇ ਕੰਪਨੀ 'ਚ ਕੰਮ ਕਰਦੇ ਉਹਨਾਂ ਨਾਲੋਂ ਅੱਛੇ, ਜਿਹੜੇ ਇਨਕਮ, ਜਿਹੜੇ ਪੈਸੇ ਵਗੈਰਾ ਕਮਾਉਂਦੇ ਨੇ ਜਾਂ ਅੱਛਾ ਕੰਮ ਕਰਦੇ ਨੇ, ਉਹ ਠੀਕ ਰਹਿ ਜਾਂਦੇ ਨੇ। ਲੇਕਿਨ ਭਰਾਵੋ, ਅਸਲ ਗੱਲ ਇਹ ਆ, ਜਿਹੜੇ ਵੀ ਮੁਲਕ ਤੁਸੀਂ ਆਓ, ਏਡੀਆਂ ਉੱਥੇ ਵੀ ਦੁੱਧ ਦੀਆਂ ਨਹਿਰਾਂ ਨਹੀਂ ਬਹਿ ਰਹੀਆਂ ਹੁੰਦੀਆਂ ਕਿ ਬੰਦੇ ਨੇ ਜਾਣਾ ਬਸ ਜਾ ਕੇ ਕੰਮ ਹੀ ਕਰਨਾ। ਪਾਕਿਸਤਾਨ 'ਚ ਜਿਹੜੇ ਬੰਦੇ ਆ ਜਾਂਦੇ ਉਹਨਾਂ ਨੂੰ ਸਾਰੇ ਸਿਚੁਏਸ਼ਨ ਦਾ ਪਤਾ ਹੁੰਦਾ, ਸਾਰੇ ਹਾਲਾਤਾਂ ਦਾ ਪਤਾ ਹੁੰਦਾ। ਜਿਹੜੇ ਬੰਦੇ ਨਵੇਂ ਆਉਣਾ ਚਾਹੁੰਦੇ ਨੇ ਨਾ, ਉਹਨਾਂ ਵਾਸਤੇ ਮਸਲਾ, ਉੱਥੇ ਸੋਚਦੇ ਨੇ ਕਿ ਯਾਰ ਫਲਾਨਾ ਬੰਦਾ ਇੰਝ ਕਰ ਰਿਹਾ, ਫਲਾਨੇ ਨੇ ਕੋਠੀ ਬਣਾ ਲਈ, ਫਲਾਨੇ ਨੇ ਇਹ ਕੰਮ ਕਰ ਲਿਆ, ਫਲਾਨੇ ਨੇ ਗੱਡੀ ਲੈ ਲਈ। ਲੇਕਿਨ ਇਹ ਨਹੀਂ ਸੋਚਦੇ ਕਿ ਉਹਨਾਂ ਲੋਕਾਂ ਨੇ ਮਿਹਨਤ ਕਿੰਨੀ ਕੀਤੀ, ਉਹਨਾਂ ਨੇ ਕੰਮ ਕੀ ਕੀਤਾ ਵਾ। ਏਡਾ ਆਸਾਨ ਨਹੀਂ ਹੈਗਾ। ਕਿੰਨੇ ਕੁ ਲੋਕ ਨੇ, ਅਗਰ 100 ਵਿੱਚੋਂ 10-15 ਬੰਦੇ, 20 ਬੰਦੇ ਕੋਈ ਕਾਮਯਾਬ ਹੁੰਦੇ, ਬਾਕੀ 80% ਵਿਚਾਰੇ ਘਰ ਦਾ ਨਿਜ਼ਾਮ ਹੀ ਬੜੀ ਮੁਸ਼ਕਿਲ ਨਾਲ ਚਲਾਉਂਦੇ ਜੇ। ਕਿੰਨੀ ਕੁ ਸੈਲਰੀ ਹੁੰਦੀ ਹੈ, ਮਹੀਨੇ ਦਾ 1-1.5 ਲੱਖ ਰੁਪਈਆ ਕਮਾ ਲੈਂਦੇ ਨੇ। ਇੱਥੇ ਵੀ ਵਿਚਾਰੇ ਉਹ ਹੀ ਕਮਾਉਂਦੇ ਨੇ ਕਿ ਜਿਹੜੇ ਉਹ ਖਰਚਾ ਨਹੀਂ ਕਰਦੇ, ਉਹ ਵਿਚਾਰੇ ਕੋਈ ਯੈਸ਼ ਹੀ ਨਹੀਂ ਕਰਦੇ। ਜਿਵੇਂ ਪਾਕਿਸਤਾਨ, ਇੰਡੀਆ ਦੇ ਵਿੱਚ ਲੋਕ ਅਸੀਂ ਉੱਥੇ ਹੁੰਦੇ ਹਾਂ ਅਤੇ ਸਰਕਾਰ, ਅਸੀਂ ਕੱਪੜੇ ਵੀ ਧੋਬੀ ਕੋ ਧੋਣੇ, ਅਸੀਂ ਬਰਗਰ ਸ਼ਵਾਰਮੇ ਵੀ ਖਾਣੇ, ਅਸੀਂ ਬਾਹਰ ਦੋਸਤਾਂ ਨਾਲ ਵੀ ਮਹਿਫਲਾਂ ਵੀ ਕਰਨੀਆਂ, ਆਉਣਾ ਜਾਣਾ ਵੀ। ਇਹ ਕੁਛ ਕਰਦੇ ਨੇ ਕਿਉਂਕਿ ਇਹਨਾਂ ਨੂੰ ਟਾਈਮ ਹੀ ਨਹੀਂ ਮਿਲਦਾ। ਹੁਣ ਤਾਂ ਐਸਾ ਜੇ, ਮੈਂ ਇੱਕ ਜਗ੍ਹਾ 'ਤੇ ਆਇਆ, ਯਕੀਨ ਕਰੋ, ਸੁਬਾਹ 4 ਵਜੇ ਉੱਠੀਦਾ ਜੇ, ਰਾਤੀ 8 ਵਜੇ ਘਰ ਪਹੁੰਚੀਦਾ ਵਾ। ਉਸ ਤੋਂ ਬਾਅਦ ਅਗਰ ਕੋਈ ਐਕਸਟਰਾ ਉਹਨੇ ਡਿਊਟੀ ਕਰਨੀ ਪੈ ਜੇ, ਉਹ ਵੀ ਜ਼ਰੂਰੀ ਜੇ। ਅਤੇ ਉਹਨਾਂ ਲੋਕਾਂ ਨੇ ਵਿਚਾਰਿਆਂ ਨੇ ਕੀ ਕਰਨਾ ਵਾ, ਕੋਈ ਇਹੋ ਹੀ ਉਹਨਾਂ ਦੀ ਬੱਚਤ ਹੁੰਦੀ ਕਿ ਜਿਹੜੀ ਫਜ਼ੂਲ ਖਰਚੀ ਕੋਈ ਨਹੀਂ ਕਰਦੇ, ਆਪਣੀ ਕੋਸ਼ਿਸ਼ ਕਰਦੇ ਨੇ, ਪਿੱਛੇ ਭੈਣ ਭਰਾਵਾਂ ਨੇ, ਮਾਂ ਬਾਪ ਆ, ਬੱਚੇ ਨੇ, ਯਾਰ ਉਹਨਾਂ ਵਾਸਤੇ ਕੋਈ ਪੈਸੇ ਭੇਜਣੇ, ਖਰਚਾ ਭੇਜਣਾ। ਉਹਨਾਂ ਦੀ ਤਾਂ ਜ਼ਿੰਦਗੀ ਜਿਹੜੀ ਹੈ ਨਾ, ਬਸ ਇੰਝ ਆ ਜਿਵੇਂ ਸੁੱਚ ਔਨ ਕਰ ਦੇਣਾ ਕਿਸੇ ਚੀਜ਼ ਦਾ, ਚੱਲ ਪੈਣਾ। ਸੁਬਾਹ ਉਹਨਾਂ ਨੂੰ ਉੱਠਣਾ ਵਾ, ਸਾਰਾ ਦਿਨ ਕੰਮ ਕਰਨਾ, ਰਾਤ ਨੂੰ ਉਹਨਾਂ ਨੇ ਘਰ ਜਾਣਾ, ਸੌਣਾ, ਅਤੇ ਕਿਤੇ ਹਫ਼ਤੇ ਬਾਅਦ ਜਿਹੜੀ ਛੁੱਟੀ ਹੈ ਉਹ ਵਿਚਾਰਿਆਂ ਨੇ ਸੌਂ ਕੇ ਘਰਦਿਆਂ ਦਾ ਫੋਨ ਸ਼ੋਨ ਕਰਕੇ ਆਪਣਾ ਟਾਈਮ ਪਾਸ ਕਰਨਾ। ਅਤੇ ਜਿਹੜੇ ਬੰਦਿਆਂ ਕੋਲ ਬਿਲਕੁਲ ਕੋਈ ਹੁਨਰ ਨਹੀਂ ਹੁੰਦਾ, ਉਹ ਫਿਰ ਇੱਥੇ ਆ ਕੇ ਸਾਲ 2-2 ਸਾਲ 3-3 ਸਾਲ ਧੱਕੇ ਖਾਂਦੇ ਨੇ। ਅਤੇ ਉਸ ਤੋਂ ਬਾਅਦ ਜਾ ਕੇ ਕੋਈ ਉਹਨਾਂ ਦੀ ਗੱਲਬਾਤ ਨਹੀਂ। ਕੰਪਨੀ 'ਚ ਫਿਰ ਇੰਨੀ ਜਲਦੀ ਤਰੱਕੀ ਨਹੀਂ ਹੁੰਦੀ ਆ। ਕੋਈ 2-3-4 ਸਾਲਾਂ ਬਾਅਦ ਅਗਰ ਕੋਈ ਬੰਦਾ ਪੜ੍ਹਿਆ ਲਿਖਿਆ ਹੈ, ਫਿਰ ਉਹਦਾ ਕੋਈ ਜੱਕ ਲੱਗ ਗਿਆ, ਉਹ ਕਾਮਯਾਬ ਹੋ ਜਾਂਦਾ। ਅਦਰਵਾਈਜ਼ ਜਿਹੜਾ ਨਾ ਇਸੇ ਤਰ੍ਹਾਂ ਨਿਜ਼ਾਮ ਚੱਲਦਾ ਜੇ। ਅਤੇ ਬਾਹਰ ਜ਼ਰੂਰ ਆਉਣਾ ਚਾਹੀਦਾ ਭਰਾਓ, ਜ਼ਰੂਰ ਆਓ। ਕਿਸੇ ਕੋਲ ਫਸਿਆ ਜੇ ਨਾ, ਕੋਈ ਪਹਿਲੇ ਇਨਫੋਰਮੇਸ਼ਨ ਲੈ ਲਓ ਅੱਛੀ ਤਰ੍ਹਾਂ। ਜਿਹੜਾ ਬੰਦਾ ਬਾਹਰ ਰਹਿੰਦਾ ਵਾ, ਕਿਸੇ ਉਸ ਬੰਦੇ ਨਾਲ ਸਲਾਹ ਮਸ਼ਵਰਾ ਕਰਕੇ ਕਿ ਬਈ ਮੈਂ ਫਲਾਣੇ ਮੁਲਕ ਜਾ ਰਿਹਾ ਵਾਂ, ਫਲਾਣੇ ਕੰਮ 'ਤੇ ਜਾ ਰਿਹਾ ਵਾਂ, ਇਹ ਮੇਰੇ ਵਾਸਤੇ ਠੀਕ ਹੈਗਾ, ਜਾਂ ਮੈਨੂੰ ਫਲਾਣਾ ਬੰਦਾ ਵੀਜ਼ਾ ਦੇ ਰਿਹਾ। ਇੱਥੇ ਐਸੇ ਵੀ ਫਰਾਡ ਹੋ ਜਾਂਦੇ ਨੇ ਕਿ ਬੰਦੇ ਮੁੜ ਕੇ ਇੱਥੇ ਆ ਕੇ ਕਹਿੰਦੇ ਕਿ ਸਾਡੇ ਨਾਲ ਹੋਇਆ ਕੀ ਹੈ, ਕਿਉਂਕਿ ਉੱਥੇ ਤਾਂ ਇਹ ਹੁੰਦਾ ਨਾ ਕਿ ਅਸੀਂ ਬਾਹਰ ਦੇ ਮੁਲਕ ਜਾਣਾ। ਲੇਕਿਨ ਹੁਣ ਤਾਂ ਕਾਫੀ ਲੋਕਾਂ ਨੂੰ ਅਵੇਅਰਨੈਸ ਆ ਗਈ, ਕਿਉਂਕਿ ਹਰ ਘਰ ਦਾ ਤਕਰੀਬਨ, ਹਰ ਮਹੱਲੇ ਦਾ ਇੱਕ ਅੱਧਾ ਬੰਦਾ ਕੋਈ ਨਾ ਕੋਈ ਬਾਹਰ ਗਿਆ ਹੀ ਆ। ਬਲਕਿ ਗੁਜਰਾਤ, ਸਿਆਲਕੋਟ ਦੇ ਲੋਕ ਜਿਹੜੇ ਨੇ, ਇਹ ਤਾਂ ਹਰ ਘਰ ਦੇ ਸਾਰੇ ਬਾਹਰ ਨੇ ਤਕਰੀਬਨ। ਕੋਈ ਯੂਰਪ ਵਿੱਚ ਆ, ਕੋਈ ਮਿਡਲ ਈਸਟ ਵਿੱਚ ਵਾ, ਦੁਬਈ ਵਿੱਚ ਵਾ। ਉਹਨਾਂ ਨੂੰ ਤਾਂ ਖੈਰ ਉਹਨਾਂ ਵਾਸਤੇ ਤਾਂ ਕੋਈ ਇਸ਼ੂ ਨਹੀਂ। ਇਸ਼ੂ ਹੈ ਸਾਡੇ ਇਸ ਇਲਾਕੇ ਦੇ, ਜਿਹੜੇ ਲਾਹੌਰ ਦੀ ਪੱਟੀ ਇੱਧਰ ਮੁਲਤਾਨ ਵਾਲੀ ਸਾਈਡ ਤੋਂ ਹੈ ਨਾ, ਜੋ ਨਿਕਲਦਾ ਸਾਹੀਵਾਲ, ਉਕਾੜਾ, ਚੀਚਾਵਤਨੀ, ਮੁਲਤਾਨ, ਇਸ ਇਲਾਕੇ ਦੇ ਜਿਹੜੇ ਲੋਕ ਹਨ, ਇਹ ਬੜੇ ਘੱਟ ਨੇ। ਸਭ ਤੋਂ ਜ਼ਿਆਦਾ ਅਗਰ ਤੁਸੀਂ ਲੋਕ ਦੇਖਣੇ ਆ, ਗੁਜਰਾਤ ਦੇ, ਸਿਆਲਕੋਟ ਦੇ, ਇਹਨਾਂ ਇਲਾਕਿਆਂ ਦੇ ਬਹੁਤ ਸਾਰੇ ਲੋਕ ਬਰੂਨੇ ਮੁਲਕ ਨੇ। ਅਤੇ ਜਦੋਂ ਵੀ ਆਓ, ਕਿਸੇ ਕੋਈ ਇਨਫੋਰਮੇਸ਼ਨ ਲੈ ਕੇ ਅੱਛੀ ਤਰ੍ਹਾਂ ਤਸਦੀਕ ਕਰਕੇ ਫਿਰ ਉਹ, ਬਜਾਏ ਦੇ ਕਿ ਤੁਸੀਂ ਬਾਅਦ ਦੇ ਵਿੱਚ ਸੋਚੋ ਕਿ ਯਾਰ ਅਸੀਂ ਤਾਂ ਕੀ ਸੋਚਿਆ ਸੀ, ਸਾਡੇ ਜ਼ਿਹਨ 'ਚ ਕੀ ਖਿਆਲ ਸੀ, ਇੱਥੇ ਸਾਡੇ ਨਾਲ ਆ ਕੇ ਕੀ ਹੋਇਆ ਵਾ।